मेरा वीज़ा सी मेरा पासपोर्ट एक्सपायर होने लगा सी ते जी इंडियन एम्बेसी ने मैंने फिर 10 से 11 दिन का दिता 20 दिन का सी लेकिन मेरी तैयारी होने वास्ते 3-4 दिन लग गए सी गुजरात के वैसे डेली जितनी डेली टैक्सी वो सारा बिजनेस सी फिर मैं एक दो दिन करने सी अपने मेरा पुराना पेट पहला फिर के आए आ इन्हां नूं बहुत शौक आ उम्र इन्हां दी थोड़ी होई आ अपने दादे दा पिंड देखण दा नंबरदार सी इन्हां दे परदादा जी QAMEAS खान दा अगे बेटा सी मुहम्मद अली खान ते उन्हां दे पोते आ ਜਦੋਂ ਉਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਸੀ ਤੇ ਕਈ ਦਫਾ ਉਹ ਕਹਿੰਦੇ ਮੈਂ ਨਹੀਂ ਰੋਟੀ ਖਾਣੀ ਜਿੱਦ ਕਰ ਲੈਂਦੇ ਸੀ ਉਹਨਾਂ ਨੂੰ ਬੜਾ ਖੁਸ਼ੀ ਰਾਮ ਆਇਆ ਤੁਹਾਨੂੰ ਮਿਲ ਗਦੋਵਾਲ ਚੋਂ ਤੇ ਉਹਨਾਂ ਨੇ ਨਾ ਹਨਾ ਫਿਰ ਰੋਟੀ ਖਿਲਾਓ ਮੈਨੂੰ ਫਟਾਫਟ ਮੈਂ ਉਹਨਾਂ ਨੂੰ ਮਿਲਣਾ दादापुरा दो पिंड ते उन्हां दे एक अच्छे दोस्त सी काफी पुराने दोस्त उदों से लेकिन उत्थे पहुंचे हैं पूरे दोस्त सी पाल सी मतलब सारा काफी सारा बैठे कोई उन्हां नाल होती सी कदों आए जर्मन तो 10 दिन हो गए 10 दिन हो गए इतने कल पहुंचे बस मीटिंग से कितना दिन हो गया पहला जो आए थे साल बाद आए ये जी नंबरदार सी इन्हां दे परदादा जी QAMEAS खान दा अगे बेटा सी मुहम्मद अली खान ते उन्हां दे पोते आ गए जी गद्दोवाल देखण हाँ जी उत्थे आए आ तुहानूं मैं तस्वीरां भी शायद भेजियां सी गद्दोवाल परमजीत नूं ते इह फिर के आए आ ते इन्हां नूं बहुत शौक आ उम्र इन्हां दी थोड़ी होई आ बहुत शौक आ यानी अपने दादे दा पिंड देखण दा ते एक गल इन्हां नूं बहुत चंगी लगी भी वो जदों उन्हां दी याददाश्त कमज़ोर हो गई सी ते कई दफा वो कहंदे मैं नहीं रोटी खानी जिद कर लैंदे सी ਉਹਨਾਂ ਨੂੰ ਬੜਾ ਖੁਸ਼ੀ ਰਾਮ ਆਇਆ ਤੁਹਾਨੂੰ ਮਿਲਣ ਗਦੋਵਾਲ ਚੋਂ ਤੇ ਉਹਨਾਂ ਨੇ ਨਾ ਹਨਾ ਫਿਰ ਰੋਟੀ ਖਿਲਾਓ ਮੈਨੂੰ ਫਟਾਫਟ ਕਹਿੰਦੇ ਬਾਹਰ ਬੈਠਾ ਤੇ ਰੋਟੀ ਖਿਲਾਓ ਫਿਰ ਮੈਂ ਉਹਨਾਂ ਨੂੰ ਮਿਲਣਾ ਫਿਰ ਰੋਟੀ ਖਾ ਲੈਂਦੇ ਸੀ ਜਦੋਂ ਖੁਸ਼ੀ ਰਾਮ ਦਾ ਨਾਂ ਲੈਂਦੇ ਸੀ ਵੀ ਆਪਾਂ ਉਹਨਾਂ ਨੂੰ ਮਿਲਣੇ ਚੱਲੇ ਆ ਗਦੋਵਾਲ ਚੱਲੇ ਆ ਉਹਨਾਂ ਨੂੰ ਮਿਲਣ ਵਾਲੇ ਜਾਣੀ ਐਡਾ ਉਹ ਸ਼ਹਾਦਤ ਕਰਦੇ ਸੀ ਆਖਰੀ ਦਮ ਤੱਕ ਉਹ GaddoLakhowal ਨੂੰ ਤੇ ਖੁਸ਼ੀ ਰਾਮ ਨੂੰ ਨਹੀਂ ਭੁੱਲੇ ਕਿਉਂ ਜੀ ਬਿਲਕੁਲ ਇਸ ਇਹ ਵੀ ਬਹੁਤ ਸ਼ੌਕ ਰੱਖਦੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਇਹਨਾਂ ਦਾ ਵੀ ਦਿਲ ਕਰਿਆ ਪਿਛਲੇ ਸਾਲ ਫਿਰ ਕੇ ਆਏ ਸੀ ਤੇ ਪਹਿਲਾਂ ਤੁਸੀਂ ਆਏ ਸੀ ਇੰਡੀਆ ਗਏ ਸੀ ਜਦੋਂ ਤੁਸੀਂ ਕਿਹੜੀ ਜਗ੍ਹਾ ਗਏ ਸੀ इंडिया बेसिकली मतलब बेसिस पे यात्रा गई थी तो वो
सी सारी स्टार्ट से मुंबई। अच्छा मुंबई तो गुजरात, गुजरात के वैसे दिल्ली, दिल्ली तो अमृतसर जिन्हें दिल्ली तक सी वो सारा बिजनेस सी। फिर मैं एक दो दिन करे सी अपने मेरा पुराना पिंड नानका का पिंड भी देखा नहीं, वो टाइम थोड़ा सा थोड़ा रह गया सी। रह कितने रखी थी तुसी? हाँ जी, ਉਹਦਾ ਦੋਸਤ ਸੀ, ਉਹਦਾ ਕੋਈ ਹੋਟਲ ਸੀ। ਕਿਹੜੀ ਜਗ੍ਹਾ ਦੀ ਹੋਟਲ? ਉਹ ਹੈਗੀ ਸੀ ਅੰਮ੍ਰਿਤਸਰ 에어ਪੋਰਟ ਲਾਗੀ ਸੀ। ਨਾਲੇ ਤੁਸੀਂ ਦੱਸਦੇ ਵੀ ਹੁਸ਼ਿਆਰਪੁਰ ਵੀ ਗਿਆ। ਹੁਸ਼ਿਆਰਪੁਰ ਹਾਂਜੀ ਬਿਲਕੁਲ, ਲੇਕਿਨ ਉਹ ਸਿਰਫ ਅਸੀਂ ਰਸਤੇ ਵਿੱਚ ਹੀ ਠਹਿਰੇ ਨਹੀਂ ਸੀ। ਹੁਸ਼ਿਆਰਪੁਰ ਦਾ ਮਤਲਬ ਨੰਗੇ ਜ਼ਰੂਰ ਠਹਿਰੇ ਨਹੀਂ ਸੀ। ਇਹ ਨਾਨਕਾ ਦਾ ਪਿੰਡ ਜਿਹੜਾ ਹੁਸ਼ਿਆਰਪੁਰ। ਅੱਛਾ ਹੋਟਲ ਕਿੱਥੇ ਹੈ? ਹੁਸ਼ਿਆਰਪੁਰ ਤੇ ਅੰਮ੍ਰਿਤਸਰ ਠਹਿਰੇ? ਅੰਮ੍ਰਿਤਸਰ ਚ ਕਿਹੜੀ ਕਿਹੜੀ ਚੀਜ਼ ਦੇਖੀ? ਅਸੀਂ ਉੱਥੇ ਘੱਟ ਹੀ ਦੇਖੀ ਸੀ, ਮਤਲਬ ਟਾਈਮ ਘੱਟ ਸੀ। ਅਸੀਂ ਉੱਥੋਂ ਤੇ ਸਾਰਾ ਜਿਹੜਾ ਮੇਨ ਮਕਸਦ ਸੀ ਸਾਡਾ ਦਾਦਾਪੁਰ ਦਾ ਦੋਸਤ ਸੀ, ਉਹਨਾਂ ਦਾ ਪਿੰਡ ਦੇਖਣਾ। ਮਤਲਬ ਦਾਦਾਪੁਰ ਦਾ ਪਿੰਡ ਵੀ ਤੇ ਉਹਨਾਂ ਦੇ ਇੱਕ ਅੱਛੇ ਦੋਸਤ ਸੀ, ਕਾਫੀ ਪੁਰਾਣੇ ਦੋਸਤ ਸੀ। ਉਹਨਾਂ ਨੂੰ ਉਹ ਗੱਦੋਵਾਲ ਉਹਦਾ ਗੱਦੋਵਾਲ ਜਦੋਂ ਤੁਸੀਂ ਲਿਆ ਵੀਡੀਓ ਬਣਾਈ, ਵੀਡੀਓ ਵੀ ਬਣੀ ਸੀ ਤੇ ਤਸਵੀਰਾਂ ਵੀ ਉੱਥੋਂ ਲਿਆ ਖੁਸ਼ੀ ਰਾਮ ਦੀਆਂ ਕੁੜੀਆਂ ਸੀ ਹੈ ਜੀ, ਉਹਨਾਂ ਦੇ ਘਰ ਗਏ। ਅੱਛਾ ਤੇ ਉੱਥੇ ਕਿੰਨੇ ਦਿਨ ਰਹੇ? ਉੱਥੇ ਸਿਰਫ ਥੋੜੇ ਘੰਟੇ ਰਹੇ ਸੀ। ਮਤਲਬ ਬੇਸਿਕਲੀ ਜਦੋਂ ਅਸੀਂ ਉੱਥੇ ਪਹੁੰਚੇ ਪਹਿਲਾਂ ਉਹ ਥੋੜੇ ਡਰ ਗਏ ਸੀ। ਅੱਛਾ ਅਸਲ ਸੇ ਉਹ ਦੱਸਿਆ ਨਹੀਂ ਹੋਣਾ ਪਹਿਲਾਂ? ਨਹੀਂ ਦੱਸਿਆ ਸੀ। ਅਸਲ ਸੇ ਇਸ ਤਰ੍ਹਾਂ ਜਦੋਂ ਅਸੀਂ ਜਨਮ ਤੋਂ ਕੋਸ਼ਿਸ਼ ਕਰਦੇ ਰਾਬਤਾ ਉਹਨਾਂ ਨਾਲ ਸਟਾਰਟ ਕਰ ਲਿਆ ਸੀ ਤੇ ਉਹ ਥੋੜੇ ਜਿਹੇ ਪਰੇਸ਼ਾਨ ਹੋ ਗਏ ਸੀ। ਬਾਹਰੋਂ ਆਏ ਆ ਬੰਦੇ ਤੇ ਹੈਗੇ ਵੀ ਪਾਕਿਸਤਾਨੀ ਆ ਤੇ ਉਹ ਥੋੜੇ ਮਤਲਬ ਡਰ ਗਏ ਸੀ। ਲੇਕਿਨ ਫਿਰ ਉਹਨਾਂ ਦਾ ਜਿਹੜਾ ਨੰਬਰਦਾਰ ਅਬੂ ਨੇ ਮਤਲਬ ਮਾਸ਼ਾਅੱਲਾ ਕਾਫੀ ਮਿਹਨਤ ਕੀਤੀ ਹੈ। ਉਹਨਾਂ ਦਾ ਜਿਹੜਾ ਨੰਬਰਦਾਰ ਸੀ ਉਹਨਾਂ ਨਾਲ ਰਾਬਤਾ ਕੀਤਾ। ਉਹਨੇ ਇਹਨਾਂ ਇਸ ਫੈਮਿਲੀ ਨੂੰ ਰਾਬਤਾ, ਸਾਡੇ ਕੋਲ ਨੰਬਰ ਵੀ ਸੀ, ਚੁੱਕਦੇ ਨਹੀਂ ਸਕਦੇ ਤੇ ਇਹਨਾਂ ਨੇ ਕਿਹਾ ਸੀ ਯਾਰ ਥੋੜੇ ਬਜ਼ੁਰਗਾਂ ਦਾ ਨਾਮ ਲੈ ਕੇ ਤੇ ਤੁਸੀਂ ਫੈਸਲਾ ਕਮ ਸੇ ਕਮ ਚੁੱਕ ਲਓ, ਇੱਕ ਗੱਲ ਉਹਨਾਂ ਨਾਲ ਸੁਣ ਲਓ, ਕੋਈ ਨਾ ਕੋਈ ਮਕਸਦ ਤਾਂ ਹੋਏਗਾ। ਤੇ ਉਦੋਂ ਉਹਨਾਂ ਨੇ ਫਿਰ ਟੈਲੀਫੋਨ ਦਾ ਪੂਰੀ ਮਤਲਬ ਚੁੱਕੀ ਸੀ ਆਪਣਾ ਉਹਨਾਂ ਨਾਲ ਰਾਬਤਾ ਕਰਕੇ, ਲੇਕਿਨ ਫਿਰ ਵੀ ਥੋੜੇ ਡਰਦੇ ਸੀ ਜਦੋਂ ਅਸੀਂ। ਲੇਕਿਨ ਉੱਥੇ ਪਹੁੰਚੇ ਆ ਪੂਰੇ ਦੋਸਤ ਸੀ ਪਾਲ ਸਿੰਘ, ਉਹਨੇ ਮਤਲਬ ਸਾਡਾ ਕਾਫੀ ਜ਼ਿਆਦਾ ਕੋਆਪਰੇਟ ਕੀਤੇ। ਉਹੀ ਉਹਨਾਂ ਦਾ ਹੋਟਲ ਸੀ। ਅੱਛਾ ਹੋਟਲ ਵਾਲਾ ਹੋਟਲ ਦਾ ਨਾਮ ਵੀ ਦੱਸੇ ਪੀਜੀ ਤੋਂ ਆਪ ਨੂੰ ਆ ਗਿਆ ਨਾਮ? ਮੈਂ ਤੇ ਦੱਸਿਆ ਹੁਣ ਅਸਲ ਤੇ ਦੇਰ ਹੋ ਗਈ, ਬਸ ਮੈਂ ਦੇਖ ਲਾਂਗਾ ਤੁਹਾਨੂੰ ਦੱਸ ਦਾਂਗਾ। ਅੱਛਾ ਹੋਟਲ ਦਾ ਨਾਮ ਜਾਂ ਕੁਝ ਦੱਸੇ? ਹਾਂ ਜੀ ਹੁਸ਼ਿਆਰਪੁਰ ਨਹੀਂ ਸੀ, ਅੰਮ੍ਰਿਤਸਰ ਦੀ ਅੰਮ੍ਰਿਤਸਰ ਸੀ, ਲੇਕਿਨ ਮੈਂ ਤੁਹਾਨੂੰ ਅੱਜ ਹੈਗਾ ਇੱਥੇ ਵੀ ਹੈ। ਅੱਛਾ ਉੱਥੇ ਉਹਨਾਂ ਦਾ ਨਾਮ ਸਾਡਾ ਰਾਬਤਾ ਹੋਇਆ ਸੀ। ਉਹਨਾਂ ਦਾ ਸਾਡਾ ਕਾਫੀ ਜ਼ਿਆਦਾ ਕੋਆਪਰੇਟ ਕੀਤਾ। ਅੰਮ੍ਰਿਤਸਰ ਦੇ ਵਿੱਚ ਤੁਸੀਂ ਦਾਦੇ ਦੀ ਮਸਜਿਦ ਉਹਦੀ ਬੈਠ ਦੀ ਸ਼ਾਹੀ ਮਸਜਿਦ ਇਹ ਹੈਗਾ ਜੀਟੀ ਰੋਡ ਮੁਕੇਰੀਆਂ 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 ਦਾ ਹੁਸ਼ਿਆਰਪੁਰ ਚ ਹੁੰਦਾ ਹੈ। ਹਾਂ ਅੱਛਾ ਇਹ ਹੁਸ਼ਿਆਰਪੁਰ ਵਿੱਚ ਹੁਸ਼ਿਆਰਪੁਰ ਚ ਮੇਰੇ ਵਿੱਚ ਮੈਂ ਕੋਲ ਸੀ। ਮੁਕੇਰੀਆਂ ਠਹਿਰੇ ਤੁਸੀਂ? ਹਾਂ ਉਹਨਾਂ ਦਾ ਮਤਲਬ ਉੱਥੇ ਇੱਕ ਰੈਸਟੋਰੈਂਟ ਵੀ ਹੈਗਾ, ਨਾਲੇ ਹੋਟਲ ਵੀ ਹੈਗਾ, ਉੱਥੇ ਠਹਿਰ ਸੀ। ਉਹਨਾਂ ਦਾ ਮਤਲਬ ਸਾਡਾ ਕਾਫੀ ਕੋਆਪਰੇਟ। ਅੱਛਾ ਉਹੀ ਸਾਨੂੰ ਉੱਥੇ ਲੈ ਕੇ ਗਏ ਸੀ। ਉਹ ਸਾਰੇ ਇਲਾਕੇ ਦਾ ਮਤਲਬ ਉਹਨਾਂ ਨੂੰ ਪਛਾਣ ਹੈਗਾ ਸੀ ਤੇ ਉਹਨਾਂ ਨੇ ਸਾਨੂੰ ਉਸ ਫੈਮਿਲੀ ਵਾਲੀ ਲੈ ਕੇ ਗਏ ਸੀ। ਜਿਹੜੀ ਹੋਰ ਕਿਹੜੀ ਜਗ੍ਹਾ ਤੁਸੀਂ ਫਿਰੇ ਗੱਦੋਵਾਲ ਤੋਂ ਇਲਾਵਾ? ਉੱਥੇ ਸਿਰਫ ਇਹੀ ਸੀ। ਅਸਲ ਸਿਰਫ ਦਿਨ ਸੀ ਸਾਡੇ ਕੋਲ, ਮੇਰਾ ਖਿਆਲ ਹੈ ਮੈਕਸਿਮਮ 1 ਦਿਨ ਸੀ। ਮਸਲਾ ਸ਼ੁਰੂ ਤੋਂ ਹੀ ਸਾਰਾ ਜਿਹੜਾ ਮੇਰਾ ਵੀਜ਼ਾ ਸੀ, ਮੇਰਾ ਪਾਸਪੋਰਟ ਐਕਸਪਾਇਰ ਹੋਣ ਲੱਗਾ ਸੀ ਤੇ ਜਿਹੜੀ ਇੰਡੀਅਨ ਐਮਬੈਸੀ ਨੇ ਮੈਨੂੰ ਫਿਰ 10 ਸੇ 11 ਦਿਨ ਦਾ ਦਿੱਤਾ ਸੀ। ਦਿਨ ਦਾ 20 ਦਿਨ ਦਾ ਸੀ, ਲੇਕਿਨ ਮੇਰੀ ਤਿਆਰੀ ਹੋਣ ਵਾਸਤੇ 3-4 ਦਿਨ ਲੱਗ ਗਏ ਸੀ ਤੇ ਇਸ ਨੂੰ ਸਿਰਫ 10-11 ਦਿਨ ਸੀ। ਉੱਥੇ ਮੀਟਿੰਗਾਂ ਵੀ ਸੀ ਤੇ ਨਾਲ ਹੀ ਮੈਂ ਕਿਹਾ ਸੀ ਹੁਣ ਪਹੁੰਚੇ ਹੈ ਕਿ ਕਮ ਸੇ ਕਮ 1 ਦਿਨ